ਮੰਡੀ ਦੇ ਜ਼ਿਲ੍ਹੇ ਦੇ ਇੱਕ ਚੌਧਰੀ ਹੋਏ ਨੇ ਚੌਧਰੀ ਮਾਨਕ ਬੁਸਾਲ। ਉਹ ਚੌਧਰੀ ਵੀ ਸਨ ਤੇ ਰਸਾਗੀਰ ਵੀ ਸਨ। ਰਸਾਗੀਰ ਉਹਨੂੰ ਆਂਦੇ ਨੇ ਕਿ ਜਿਹੜਾ ਚੋਰਾਂ ਨੂੰ ਪਨਾਹ ਦੇਵੇ। ਉਹ ਚੋਰਾਂ ਨੂੰ ਏਡੀ ਡਾਢੀ ਪਨਾਹ ਦਿੰਦੇ ਹੁੰਦੇ ਸਨ ਕਿ ਚੋਰ ਲੈ ਕੇ ਮਾਲ ਉਹਨਾਂ ਦੇ ਡੇਰੇ ਤੇ ਪਹੁੰਚ ਗਏ ਨੇ ਨਾ, ਅੰਗਰੇਜ਼ ਦੀ ਹਕੂਮਤ ਸੀ ਉਦੋਂ, ਨਾ ਪੁਲਿਸ ਵਾਲੇ ਵਾਪਸ ਲੈ ਕੇ ਦੇ ਸਕਦੇ ਨੇ ਤੇ ਨਾ ਮੁੱਦਈ ਉੱਤੇ ਖਲੋ ਕੇ ਆਂਦਾ ਵੀ ਰਵੇ ਨਾ ਕਿ ਆ ਮਾਲ ਮੇਰਾ ਹੈ, ਵਾਪਸ ਨਹੀਂ ਸੀ ਹੁੰਦਾ। ਉਹਨਾਂ ਦੇ ਦੌਰ ਦੇ ਵਿੱਚ ਇੱਕ ਡੀਐਸਪੀ ਸੀ ਪਠਾਨ, ਉਹਦੀ ਉੱਥੇ ਡਿਊਟੀ ਲੱਗ ਗਈ ਔਰ ਇਹਨੂੰ ਉੱਤੋਂ ਆਰਡਰ ਮਿਲਿਆ ਕਿ ਮਾਨਕ ਬੁਸਾਲ ਨੂੰ ਜ਼ਰੂਰ ਫੜਨਾ ਵੇ। ਉਹ ਆ ਕੇ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਆਰਡਰ ਦਿੱਤੇ, ਡੀਐਸਪੀ ਸਾਹਿਬ ਨੇ, ਕਿ ਲੋ ਜੀ ਮਾਨਕ ਬੁਸਾਲ ਨੂੰ ਫੜ ਕੇ ਲਿਆਉਣਾ ਤੇ ਨਾਲ ਉਹਨੂੰ ਬਿਜ਼ਤ ਵੀ ਕਰਨਾ ਹੈ, ਕੱਪੜੇ ਛੱਪੜੇ ਵੀ ਪਾੜ ਕੇ ਲੈ ਕੇ ਆਉਣਾ ਹੈ। ਉਹ ਵਿੱਚੋਂ ਕੋ ਬੰਦੇ ਰਲੇ ਵੀ ਹੈ ਸਨ ਨਾਲ। ਉਹਨਾਂ ਜਾ ਕੇ ਚੌਧਰੀ ਨੂੰ ਦੱਸਿਆ ਵਾ ਇੰਜ ਡੀਐਸਪੀ ਇਹ ਪਠਾਨ ਹੈ ਤੇ ਬੜਾ ਡਾਢਾ ਕੱਬਾ ਜਿਹਾ ਹੈ, ਤੇ ਉਹਨੇ ਆਹ ਗੱਲ ਸੁਣਾਈ ਹੈ। ਉਹ ਚੌਧਰੀ ਸਾਹਿਬ ਕੋ 2-4 ਦਿਨ ਇਗਨੋਰ ਕਰ ਛੜੀ। ਜਦੋਂ ਉਹਨਾਂ ਨੇ ਵੇਖਿਆ ਨਾ ਕਿ ਹੱਥ ਚੰਗਾ ਤੰਗ ਹੁੰਦਾ ਜਾਂਦਾ ਹੈ, ਉਹ ਜਨਾਬ ਸਵੇਰੇ ਉੱਠੇ, ਸੋਹਣੇ ਕੱਪੜੇ ਚਿੱਟੇ ਪਾਏ, ਡੀਐਸਪੀ ਸਾਹਿਬ ਦੇ ਦਫ਼ਤਰ ਟੁਰ ਗਏ। ਦਫ਼ਤਰ ਜਾ ਕੇ ਉਹਨਾਂ ਨੇ ਜਿਹੜਾ ਬਾਹਰ ਬੰਦਾ ਹੁੰਦਾ ਉਹਨੂੰ ਆਖਿਆ ਕਿ ਅੰਦਰ ਸਾਹਿਬਾਂ ਨੂੰ ਦੱਸ ਮਾਨਕ ਬੁਸਾਲ ਆਇਆ ਹੈ। ਉਹ ਜਨਾਬ ਸਾਹਿਬਾਂ ਨੇ ਉਸ ਵੇਲੇ ਸਾਰਾ ਕੋਈ ਛੱਡ ਕੇ ਉਹ ਬੰਦੇ ਨੂੰ ਆਖਿਆ ਉਹਨੂੰ ਅੰਦਰ ਸੱਦ। ਮਾਨਕ ਬੁਸਾਲ ਜਨਾਬ ਅੰਦਰ ਟੁਰ ਗਿਆ। ਜਾ ਕੇ ਉਹਨਾਂ ਆਖਿਆ ਜੀ ਸਲਾਮ ਅਲੈਕਮ ਜੀ। ਵਾਲੈਕਮ ਸਲਾਮ, ਬਹਿ ਜਾ। ਉਹਨੇ ਕਿਹਾ ਜੀ ਨਹੀਂ, ਮੈਂ ਮਾਨਕ ਬੁਸਾਲ ਹਾਂ, ਚੋਰ ਹਾਂ, ਰਸਾਗੀਰ ਹਾਂ, ਮੈਂ ਕਿਵੇਂ ਬਹਿ ਜਾਵਾਂ। ਉਹਨਾਂ ਕਿਹਾ ਯਾਰ ਤੂੰ ਚੌਧਰੀ ਵੀ ਹੈ, ਬਹਿ ਜਾ। ਉਹ ਚੌਧਰੀ ਸਾਹਿਬ ਬਹਿ ਗਿਆ। ਬਹਿ ਕੇ ਉਹਨਾਂ ਕਿਹਾ ਹੁਣ ਦੱਸ ਕੌਣ ਹੈ, ਤੂੰ ਕਿੱਥੋਂ ਆਇਆ। ਉਹਨੇ ਕਿਹਾ ਜੀ ਮੈਂ ਮਾਨਕ ਬੁਸਾਲ ਹਾਂ। ਡੀਐਸਪੀ ਆਖਿਆ ਤੂੰ ਮਾਨਕ ਬੁਸਾਲ ਨਹੀਂ। ਉਹਨੇ ਕਿਹਾ ਜੇ ਤੁਸੀਂ ਇਹ ਸੋਚਦੇ ਹੋ ਨਾ ਕਿ ਪਤਾ ਨਹੀਂ ਮਾਨਕ ਬੁਸਾਲ ਨੇ ਕੋਈ ਆਮ ਬੰਦਾ ਘੱਲ ਛੜਿਆ ਕਿ ਤੂੰ ਪੇਸ਼ ਹੋ ਜਾ ਕੇ, ਇਹ ਗੱਲ ਗਲਤ ਹੈ, ਮੈਂ ਹੀ ਮਾਨਕ ਬੁਸਾਲ ਹਾਂ। ਉਹਨਾਂ ਕਿਹਾ ਨਹੀਂ, ਮਾਨਕ ਬੁਸਾਲ ਉਹ ਸੀ ਜਿਹੜਾ ਉੱਥੇ ਰਸਾਗੀਰੀ ਕਰਦਾ ਸੀ, ਚੋਰਾਂ ਨੂੰ ਪਨਾਹ ਦਿੰਦਾ ਸੀ। ਲਿਹਾਜ਼ਾ ਤੂੰ ਚੌਧਰੀ ਹੈ ਜਿਹੜਾ ਚੱਲ ਕੇ ਮੇਰੇ ਕੋਲ ਆ ਗਿਆ ਵੇਂ ਆਪਣੀ ਇੱਜ਼ਤ ਦੇ ਡਰ ਤੋਂ, ਇੱਜ਼ਤਦਾਰ ਵੀ ਹੈ ਤੂੰ। ਬਿਹਤਰੀਨ ਹੋਣ ਇਹ ਵੇ ਕਿ ਤੂੰ ਅੱਗੋਂ ਤੋਂ ਚੋਰੀ ਨਹੀਂ ਕਰਨੀ, ਤੇ ਮੇਰੇ ਲਈ ਇਹ ਵੇ ਕਿ ਮੈਂ ਤੈਨੂੰ ਕੋਈ ਸਜ਼ਾ ਨਹੀਂ ਦਿੰਦਾ, ਕਿਉਂਕਿ ਤੂੰ ਆਪਣੇ ਆਪ ਹੀ ਛੱਡ ਦਿੱਤਾ ਵੇ। ਅਸੀਂ ਇੱਥੇ ਬੰਦਿਆਂ ਨੂੰ ਜੇਲ੍ਹਾਂ 'ਚ 10-10 ਸਾਲ ਬੰਦ ਕਰ ਛੱਡਨੇ ਆ ਤੇ ਉਹ ਇਹ ਸਾਰਾ ਕੁਝ ਨਹੀਂ ਛੱਡਦੇ, ਤੇ ਤੂੰ ਸਾਰਾ ਕੁਝ ਛੱਡ ਦਿੱਤਾ ਤੇ ਤਾਂ ਤੂੰ ਮੇਰੇ ਕੋਲ ਆਇਆ। ਤੇਰੇ ਲਈ ਇਨਾਮ ਦੇ ਤੌਰ ਤੇ ਇਹ ਵੇ ਕਿ ਮੈਂ ਤੈਨੂੰ ਆਪਣੀ ਗੱਡੀ 'ਚ ਤੇਰੇ ਘਰ ਛੱਡ ਕੇ ਆਵਾਂਗਾ। ਔਰ ਆਂਦੇ ਨੇ ਕਿ ਵਾਕਈ ਡੀਐਸਪੀ ਪੂਰੇ ਪ੍ਰੋਟੋਕੋਲ ਦੇ ਨਾਲ ਚੌਧਰੀ ਮਾਨਕ ਨੂੰ ਉਹਦੇ ਡੇਰੇ ਤੇ ਛੱਡ ਕੇ ਗਿਆ, ਤੇ ਚੌਧਰੀ ਮਾਨਕ ਨੇ ਵੀ ਉਦੋਂ ਬਾਅਦ ਰਸਾਗੀਰੀ ਨਹੀਂ ਕੀਤੀ। ਜੇ ਕਿਸੇ ਤੇ ਅਹਿਸਾਨ ਕਰੋ ਤੇ ਇੰਜ ਦੇ ਬੰਦੇ ਤੇ ਕਰੋ ਕਿ ਜਿਹਦਾ ਤੁਹਾਨੂੰ ਪਤਾ ਹੋਵੇ ਕਿ ਯਾਰ ਵਾਕਈ ਇਹ ਅਹਿਸਾਨ ਦੇ ਕਾਬਲ ਹੈ, ਔਰ ਜਿਹਦੇ ਤੇ ਅਹਿਸਾਨ ਹੋਵੇ, ਜਿਹਨੂੰ ਗਲਤੀ ਦੀ ਮਾਫੀ ਮਿਲ ਜਾਏ, ਉਹਨੂੰ ਵੀ ਇਹ ਕਰਨਾ ਚਾਹੀਦਾ ਵੇ ਕਿ ਯਾਰ ਉਹ ਅਗਲੇ ਬੰਦੇ ਨੂੰ ਦੱਸੇ ਕਿ ਵਾਕਈ ਭਾਈ ਮੇਰੇ ਕੋਲੋਂ ਗਲਤੀ ਹੋਈ ਸੀ ਤੇ ਮੈਂ ਮਾਫੀ ਦੇ ਕਾਬਲ ਸਾਂ।